हाँ जी, वाहिगुरू जी का खालसा वाहिगुरू जी की फतेह। ਜਿਹੜਾ ਪ੍ਰੋਟੈਸਟ ਇਸ ਕਰਕੇ ਹੀ ਰੱਖਿਆ ਗਿਆ ਕਿਉਂਕਿ ਜਿਹੜਾ ਧੱਕਾ ਹਿੰਦੁਸਤਾਨ ਦੀ ਸਰਕਾਰ ਤੇ ਮੋਦੀ ਸਰਕਾਰ ਸਿੱਖਾਂ ਨਾਲ ਤੇ ਮਾਈਨੋਰਟੀਜ਼ ਨਾਲ ਜਿਹੜਾ ਧੱਕਾ ਹੋ ਰਿਹਾ, ਜਿਸ ਤਰ੍ਹਾਂ ਉਹਨਾਂ ਨੇ ਸਾਰੀਆਂ ਮਾਈਨੋਰਟੀਆਂ ਨੂੰ ਮਤਲਬ ਇੱਕ ਇੱਕ ਕਰਕੇ ਜਿਹੜਾ ਥੱਲੇ ਲਾ ਰਿਹਾ, ਸਾਈਡ ਤੇ ਕਰ ਰਹੇ ਆ, ਉਸ ਸਾਰੇ ਕਾਸੇ ਦੇ ਵਿਰੋਧ ਦੇ ਵਿੱਚ ਤਾਂ ਕਿ ਹਿੰਦੁਸਤਾਨ ਦੇ ਵਿੱਚ ਇੱਕ ਤਾਂ ਮਾਈਨੋਰਟੀਆਂ ਦੀ ਜਿਹੜੀ ਆਜ਼ਾਦੀ ਆ ਉਹ ਬਹਾਲ ਹੋ ਸਕੇ। ਦੂਸਰਾ ਜਿਹੜਾ ਅਸੀਂ ਸਿੱਖ, ਕਿਉਂਕਿ ਸ਼ੁਰੂ ਤੋਂ ਹੀ ਸਾਡੇ ਬਜ਼ੁਰਗਾਂ ਨੇ ਸਿੱਖ ਰਾਜ ਸਥਾਪਿਤ ਕੀਤਾ, ਸਾਡੇ ਖੂਨ 'ਚ ਅੱਜ ਵੀ ਮਤਲਬ ਖਾਲਿਸਤਾਨ ਦੀ ਗੱਲ ਜਾਂ ਸਿੱਖ ਰਾਜ ਦੀ ਗੱਲ ਅੱਜ ਵੀ ਆ। ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡਾ ਆਜ਼ਾਦੀ ਤੋਂ ਪਹਿਲਾਂ, ਕਿਉਂਕਿ ਸਿੱਖ ਕਦੇ ਵੀ ਹਿੰਦੁਸਤਾਨ ਦਾ ਪਾਰਟ ਨਹੀਂ ਰਹੇ, ਇਹ ਜਦੋਂ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਲਈ ਲੜਨਾ ਪਿਆ ਉਦੋਂ ਇਹ ਜ਼ਰੂਰ ਸੀਗਾ ਵੀ ਸਾਰੀਆਂ ਕਮਿਊਨਿਟੀਆਂ ਨੇ ਇਕੱਠੇ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ, ਪਰ ਸਿੱਖਾਂ ਦਾ ਇੱਕ ਆਪਣਾ ਸੈਪਰੇਟ ਕੰਟਰੀ ਸੀਗਾ, ਆਪਣਾ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਟਾਈਮ ਤੋਂ ਲੈ ਕੇ। ਸੋ ਉਹਨੂੰ ਇਹਨਾਂ ਨੇ ਜਿਹੜਾ ਹਥਿਆਇਆ, ਉਸ ਤੋਂ ਬਾਅਦ ਅਸੀਂ ਉਹਦੇ ਲਈ ਲੜੇ। ਪਰ ਉਸ ਤੋਂ ਬਾਅਦ ਜਿਹੜੀ ਸਾਡੀ ਇਹਨਾਂ ਨਾਲ ਗੱਲਬਾਤ ਹੋਈ ਉਸ ਦੇ ਵਿੱਚ ਕਾਫੀ ਰਿਜ਼ਰਵੇਸ਼ਨ ਸੀਗੀਆਂ ਜਿਹੜੀਆਂ ਇਹ ਮੰਨੇ ਸੀ ਵੀ ਅਸੀਂ ਤੁਹਾਨੂੰ ਦੇਵਾਂਗੇ, ਪਰ ਮੇਰਾ ਖਿਆਲ 1949 ਦੇ ਕਰੀਬ ਜਾ ਕੇ ਹੀ ਮਤਲਬ ਇਹ ਗੱਲਾਂ ਜ਼ਾਹਰ ਹੋਣ ਲੱਗੀਆਂ ਵੀ ਇਹਨਾਂ ਨੇ ਕੋਈ ਵੀ ਉਹ ਗੱਲ ਮੰਨਣੀ ਨਹੀਂ ਤੇ ਸਿੱਖਾਂ ਨਾਲ ਜਿਹੜਾ ਉਹ ਧੱਕਾ ਹੋਊਗਾ। ਸੋ ਉਦੋਂ ਤੋਂ ਹੀ ਸਿੱਖਾਂ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਆ ਤੇ ਬਾਹਰਲੇ ਸਿੱਖ ਜਿਹੜੇ ਬਾਹਰ ਬੈਠੇ ਆ ਉਹ ਖਾਸ ਤੌਰ ਤੇ ਈਵਨ ਪੰਜਾਬ ਦੇ ਵਿੱਚ ਵੀ ਜਿਹੜੇ ਸਾਡੇ ਭੈਣ ਭਰਾ ਨੇ ਜਾਂ ਬਜ਼ੁਰਗ ਨੇ ਉਹ ਸਿੱਖਾਂ ਦੀ ਆਜ਼ਾਦੀ ਲਈ ਤੇ ਖਾਲਿਸਤਾਨ ਲਈ ਜਦੋਜਹਿਦ ਨੇ ਤੇ ਉਸੇ ਲਈ ਅਸੀਂ ਗਾਂਹ ਵਧਾਉਣ ਦੇ ਕਾਰਨ ਉਸ ਨੂੰ ਗਾਂਹ ਤੋੜਨ ਲਈ ਤੇ ਮਿਨੋਰਟੀਜ਼ ਨੂੰ ਜਿਹੜੇ ਹੱਕ ਉਹਨਾਂ ਦੇ ਮਿਲਣ ਉਸ ਦੇ ਖਾਤਰ ਅਸੀਂ ਇੱਥੇ ਅੱਜ ਮੋਦੀ ਸਰਕਾਰ ਦਾ ਜਿਹੜਾ ਵਿਰੋਧ ਕਰਨ ਲਈ ਇੱਥੇ ਜੀ ਉਹਨਾਂ ਦੇ ਸਾਹਮਣੇ ਇਕੱਠੇ ਹੋਏ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।